ਮੈਲਬਨ ਤੋਂ ਨਿਊ ਸਾਊਥ ਵਿਚਾਲੇ ਹੁੰਦਿਆਂ ਸਨਸ਼ਾਈਨ ਕੋਸਟ ਕਲਾਂਡਰਾ ਵਿਖੇ ਪਹੁੰਚੇ ਜੋੜੇ ਨੇ ਕੁਇਨਜ਼ਲੈਂਡ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਜਾਣਕਾਰੀ ਅਨੁਸਾਰ 44 ਸਾਲਾ ਔਰਤ ਅਤੇ ਉਸ ਦਾ ਘਰਵਾਲਾ ਕੋਵਿਡ ਪੋਜ਼ਿਟਿਵ ਪਾਏ ਗਏ ਨੇ। ਇਹਨਾਂ ਨੇ 1 ਜੂਨ ਨੂੰ ਵਿਕਟੋਰੀਆ ਤੋਂ ਬਾਇਆ ਕਾਰ ਨਿਊ ਸਾਊਥ ਵੇਲਸ ਟਰੈਵਲ ਕੀਤਾ ਸੀ। ਉਸ ਤੋਂ ਬਾਅਦ ਉਹ ਨਿਊ ਸਾਊਥ ਵੇਲਸ ਤੋਂ ਕੁਇਨਜ਼ਲੈਂਡ ਆਏ, ਜਿੱਥੇ ਜੋੜੇ ਨੇ ਦੱਸਿਆ ਕਿ ਉਹਨਾਂ ਨੇ ਨਿਊ ਸਾਊਥ ਵੇਲਸ ਅਤੇ ਕੁਇਨਜ਼ਲੈਂਡ ਦੇ ਬਹੁਤ ਸਾਰੀਆਂ ਥਾਵਾਂ ਤੇ ਵਿਜ਼ਿਟ ਕੀਤਾ, ਜਿਸ ਵਿੱਚ ਸ਼ਾਪਿੰਗ ਮਾਲਸ, ਸ਼ਾਪਿੰਗ ਵੈਨਿਊਜ਼ ਸ਼ਾਮਲ ਨੇ। ਔਰਤ ਨੇ ਦੱਸਿਆ ਕਿ 3 ਜੂਨ ਨੂੰ ਉਸ ਦੀ ਸਿਹਤ ਖਰਾਬ ਹੋ ਰਹੀ ਸੀ ਅਤੇ ਉਸ ਨੂੰ ਸਿੰਪਟਮਸ ਦਿਖਾਈ ਦੇ ਰਹੇ ਸਨ। ਫਿਰ ਉਹ ਸਨਸ਼ਾਈਨ ਕੋਸਟ ਕੋਲਾਂਡਰਾ ਆਪਣੇ ਰਿਸ਼ਤੇਦਾਰਾਂ ਕੋਲ ਆ ਗਏ, ਜਿੱਥੇ 8 ਤਰੀਕ ਨੂੰ ਟੈਸਟ ਕਰਨ ਉਪਰੰਤ ਪਤਾ ਲੱਗਾ ਕਿ ਉਹ ਕੋਵਿਡ ਪੋਜ਼ਿਟਿਵ ਨੇ। ਕੁਇਨਜ਼ਲੈਂਡ ਸਰਕਾਰ ਵੱਲੋਂ ਉਹਨਾਂ ਸਥਾਨਾਂ ਨੂੰ ਟਰੈਕ ਕੀਤਾ ਗਿਆ ਜਿੱਥੇ-ਜਿੱਥੇ ਇਸ ਜੋੜੇ ਵੱਲੋਂ ਵਿਜ਼ਿਟ ਕੀਤਾ ਜਾ ਰਿਹਾ ਸੀ। ਸਰਕਾਰ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਸਨਸ਼ਾਈਨ ਕੋਸਟ ਕੋਲਾਂਡਰਾ ਦੇ ਨੇੜੇ ਰਹਿੰਦੇ ਨੇ ਤਾਂ ਟੈਸਟ ਜ਼ਰੂਰ ਕਰਾਉਣ। ਜੇਕਰ ਉਹਨਾਂ ਨੂੰ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਬਿਨਾਂ ਦੇਰੀ ਹਸਪਤਾਲ ਆਉਣ। ਉਧਰ ਵਿਕਟੋਰੀਆ ਵਿੱਚ 4 ਹੋਰ ਨਵੇਂ ਕੇਸ ਸਾਹਮਣੇ ਆਏ ਨੇ। ਨਾਲ ਹੀ ਨਿਊ ਸਾਊਥ ਵੇਲਜ਼ ਦੀ ਸਰਕਾਰ ਵੀ ਇਹਨਾਂ ਜੋੜਿਆਂ ਵੱਲੋਂ ਜਿੱਥੇ-ਜਿੱਥੇ ਵਿਜ਼ਿਟ ਕੀਤਾ ਗਿਆ ਸੀ ਉੱਥੇ ਜਾਂਚ ਕਰ ਰਹੀ ਹੈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੇ ਟੈਸਟ ਕਰਨ ਦੀ ਪੂਰੀ ਸੁਵਿਧਾ ਕੀਤੀ ਗਈ ਹੈ।